ਜੀ ਸੱਜਣੋਂ, ਸਾਡੇ ਕੋਲ ਅੱਜ ਮੌਜੂਦ ਨੇ ਬੜੇ ਮਸ਼ਹੂਰ ਪੰਜਾਬੀ ਸ਼ਾਇਰ, ਦੋੜਾ, ਨਜ਼ਮ ਔਰ ਗਜ਼ਲ ਦੇ ਸ਼ਾਇਰ। ਦੋ ਕਿਤਾਬਾਂ ਗਜ਼ਲਾਂ ਦੀਆਂ ਇਹਨਾਂ ਦੀਆਂ ਛਪ ਚੁੱਕੀਆਂ ਨੇ। ਪਹਿਲੀ ਕਿਤਾਬ ਪਾਰੇ ਵਰਗੀ ਰੂਹ 2025 ਦੇ ਵਿੱਚ ਛਪੀ। 2026 ਦਾ ਸਾਲ ਵੀ ਖਾਲੀ ਨਹੀਂ ਜਾਵਣ ਦਿੱਤਾ ਤੇ ਬੜੀ ਸੋਹਣੇ ਟਾਈਟਲ ਦੀ ਕਿਤਾਬ ਹੈ ਤੁਹਾਡੇ ਸਾਹਮਣੇ। ਦੁੱਪੇ ਦਰਿਆ ਬਰਫਾਂ, ਟਾਈਟਲ ਹੀ ਬੜਾ ਸੋਹਣਾ ਹੈ, ਨਾਂ ਬੜਾ ਸੋਹਣਾ ਹੈ। ਇਸ ਦੇ ਖਾਲਿਕ ਜਨਾਬ ਰਾਏ ਨਦੀਮ ਕਲਿਆਰ ਸਾਹਿਬ। ਰਣਦੀਪ ਸਾਹਿਬ ਤਹਿਸੀਲ ਬੁਆਣੇ ਤੋਂ ਇਹਨਾਂ ਦਾ ਤਲਕ ਹੈ ਜੀ। ਜਿਵੇਂ ਮੈਂ ਦੱਸਿਆ ਕਿ ਦੋੜਾ ਇਹਨਾਂ ਦੀ ਘੁੱਟੀ 'ਚ ਹੈ ਤੇ ਜ਼ਬਾਨ ਤੇ ਅੱਜ ਕੱਲ੍ਹ ਗਜ਼ਲ ਹੈ। ਇਸ ਬਾਰੇ ਵੀ ਗੱਲ ਕਰ ਸਾਂ। ਪਹਿਲੇ ਤਾਂ ਰਾਏ ਸਾਹਿਬ ਬਹੁਤ ਮੁਬਾਰਕ ਹੋਵੇ ਜੀ ਕਿਤਾਬ ਦੀ, ਕਿਉਂਕਿ ਤਹਿਸੀਲ ਬੁਆਣੇ ਦੇ ਵਿੱਚ ਇਹ ਤੁਹਾਡੀਆਂ ਦੋ ਕਿਤਾਬਾਂ ਗਜ਼ਲਾਂ ਦੀ ਹੋ ਗਈਆਂ। ਅੱਗੇ ਹੁਣ ਤੱਕ ਦੋ ਕਿਤਾਬਾਂ ਗਜ਼ਲਾਂ ਦੀਆਂ ਕੋਈ ਨਹੀਂ। ਇਹ ਤੁਹਾਨੂੰ ਮੁਬਾਰਕ ਹੋਵੇ ਜੀ, ਇਸ ਦੀ ਵੱਖਰੀ। ਤੇ ਜੇ ਸਿਰਫ ਦੋੜੇ ਦੀ ਕਿਤਾਬ ਵੀ ਨਾਲ ਆ ਜਾਵੇ ਤਾਂ ਉਹ ਤੁਹਾਡੀ ਹੀ ਨਾਲ ਲੈਣ ਹੋ ਜਾ ਸੀਗੀ, ਤਾਂ ਤੁਹਾਡੀ ਹੀ ਕਿਤਾਬ ਹੋ ਜਾ ਸੀਗੀ। ਸਰ ਇਨਸ਼ਾਅੱਲਾ ਅੱਜ 2027 ਦੋੜੇ ਦੀ ਕਿਤਾਬ। ਬਹੁਤ ਸ਼ੁਕਰੀਆ ਤਸ਼ਰੀਫ ਲਿਆਵਣ ਦਾ ਜੀ। ਮੈਂ ਬਲਕਿ ਪਹਿਲੇ ਆਪਣੇ ਬਾਰੇ ਥੋੜਾ ਜਿਹਾ ਦੱਸ ਲਓ ਕਿ ਤਾਲੀਮ ਕਿੱਥੋਂ ਹਾਸਿਲ ਕੀਤੀ ਤੇ ਤੁਹਾਡੇ ਉਸਤਾਦ ਕੌਣ ਨੇ। ਮੈਂ ਆਪਣੇ ਹੀ ਪਿੰਡ 'ਚ ਪੜ੍ਹਿਆ, ਨਸਰਾਣੇ 'ਚ। ਤੇ ਮੇਰਾ ਨਾਮ ਮੁਹੰਮਦ ਨਦੀਮ ਹੈ। मैं ਚੱਕ 200 ਨਸਰਾਣੇ ਦਾ ਰੇਸ਼ੀ ਹਾਂ, ਤਹਿਸੀਲ ਬੁਆਣਾ, ਜ਼ਿਲ੍ਹਾ ਚਨਿਓਟ। मैं ਆਪਣੀ ਇਬਤਦਾਈ ਤਾਲੀਮ ਆਪਣੇ ਚੱਕ ਦੇ ਸਕੂਲ ਗਵਰਨਾਮੈਂਟ ਮਿਡਲ ਸਕੂਲ ਹੈ ਉਸ ਟਾਈਮ ਆਬਾਦ ਵਿੱਚ ਆਈ ਹੋਇਆ, ਉਸ 'ਚੋਂ ਹਾਸਿਲ ਕੀਤੀ। ਮੈਟ੍ਰਿਕ ਮੈਂ 2005 ਤੋਂ ਪਾਸ ਕੀਤੀ ਹੈ, ਸੰਨ 2002 ਦੇ ਵਿੱਚ। ਜੀ ਜੀ। ਸ਼ਾਇਰੀ ਦਾ ਕਿਵੇਂ ਠਰੋਕ ਲੱਗਾ? ਸ਼ਾਇਰੀ ਦਾ ਜਿਸ ਟਾਈਮ ਕਿਤੇ 6ਵੀਂ 7ਵੀਂ ਕਲਾਸ 'ਚ ਪੜ੍ਹਦੇ ਅਸੀਂ ਨਾ, ਉਸ ਟਾਈਮ ਹੀ ਸਾਡੇ ਕੋਲ ਸ਼ੁਰੂ ਤੋਂ ਬਚਪਨ 'ਚ ਸਿਸਟਮ ਹਾਂ। ਵੈਸੇ ਬੇਸਿਕਲੀ ਜਿਹੜਾ ਮੇਰੇ ਨਾਲ ਪਿੰਡ ਦੇ ਕੁਝ ਸ਼ਾਇਰ ਹਨ ਜਿਨ੍ਹਾਂ 'ਚ ਫੌਤ ਹੋ ਗਿਆ ਹੈ, ਹਬੀਬੁੱਲਾ ਨੰਬਰਦਾਰ ਸੀ, ਬਹੁਤ ਅੱਛਾ ਸ਼ਾਇਰ ਹੈ, ਆबिद ਸਾਹਿਬ ਦੇ ਸ਼ਾਗਿਰਦ ਹਾਂ। ਮੈਂ ਜਿਹੜਾ ਕੋਈ ਕੰਮ ਕਰਿਆ ਨਾ, ਮੈਂ ਸ਼ੁਰੂ ਤੋਂ ਮਜ਼ਾ ਬੜਾ ਲਿਖਿਆ, ਲੋਕਾਂ ਦੇ ਤਨਕੀਦ ਨਾਲ ਸ਼ੇਰ ਲਿਖਣਾ। ਉਸ ਮੈਨੂੰ ਅਸਲ ਤਾਂ ਉਦੋਂ ਕੱਢ ਕੇ ਇਸ ਪਾਸੇ ਗਤਿਆ ਵੀ ਤੂੰ ਇਹ ਸ਼ੇਰ ਲਿਖੇ ਕਰ, ਸਿੱਧੀ ਲੈਣ ਤੇ ਉਹ ਬੰਦਾ ਲਾਵਾਂ। ਇਹ ਮੁੰਡਾ ਅਸ਼ਰਫ ਸਾਹਿਬ, ਕਿਉਂਕਿ ਜਿਹੜੇ ਮੇਰੇ ਉਸਤਾਦ ਮੁਹਤਰਮ ਹਨ, ਅਸ਼ਰਫ ਰਜੋਕਾ ਜੀ, ਅਸ਼ਰਫ ਰਜੋਕਾ ਸਾਹਿਬ, ਇਹ ਵੀ ਟੀਚਰ ਹਨ। ਮੇਰੇ ਵਾਲਿਦ ਸਾਹਿਬ ਵੀ ਟੀਚਰ ਹਨ। ਇਹ ਇਕੱਠੇ ਰਹੇ ਨੇ, ਦੋਸਤ ਹਨ। ਹਰ ਦੂਸਰੇ ਤੀਸਰੇ ਦਿਨ ਇਹਨਾਂ ਦਾ ਇਕੱਠ ਵੀ ਹੁੰਦਾ ਹੈ, ਤਾਸ਼ ਵੀ ਰਲ ਕੇ ਖੇਡਦੇ ਹਨ। ਇਹ ਉੱਥੇ ਮੁੰਡੇ ਨਾਲ ਸ਼ੇਰ ਸ਼ੂਰ ਸੁਣਾਉਣੇ ਤੇ ਮੈਂ ਇਹਨਾਂ ਨੂੰ ਆਖਿਆ ਵੀ ਮੈਂ ਸ਼ੇਰੀ ਲਿਖਦਾ, ਤੁਸੀਂ ਮੇਰੇ ਉਸਤਾਦ ਬਣ ਜਾਓ। ਉਹਨਾਂ ਨੂੰ ਮੈਂ ਉਸਤਾਦ ਤਸਲੀਮ ਕਰ ਲਿਆ। ਤੇ ਮੇਰੇ ਵਾਲਿਦ ਸਾਹਿਬ, ਵੈਸੇ ਮੈਂ ਮੁਸ਼ਾਇਰਿਆਂ ਤੋਂ ਇਸ ਤੋਂ ਉੱਠ ਰਿਹਾ ਕਿਉਂਕਿ ਉਹਨਾਂ ਦਾ ਟੀਚਿੰਗ ਨਾਲ ਤਲਕ। ਉਹ ਮੈਨੂੰ ਆਂਦੇ ਹਨ ਕਿ ਲੋਕ ਨਾ ਸਟੇਜਾਂ ਤੇ ਸ਼ਰਾਬ ਸ਼ਰੂਬ ਪੀਂਦੇ ਨੇ ਤੇ ਤੂੰ ਖਰਾਬ ਉਸੇ ਮੈਂ ਤੈਨੂੰ ਨਹੀਂ ਜਾਣਦਾ। ਇਹ ਬਾਅਦ ਵਿੱਚ ਆਣ ਸਾਡੇ ਕੋਲ ਉਹ ਫੇਜ਼ ਆਇਆ ਹੈ ਜਦੋਂ ਸ਼ਾਇਰੀ ਔਰ ਪੀਣਾ ਪਿਲਾਣਾ ਜਿਹੜਾ ਨਾ ਉਹ ਲਾਜ਼ਮ ਮਲਜ਼ੂਮ ਹੋ ਗਿਆ ਜੀ ਹਾਂ। ਹੁਣ ਅਲਹਮਦੁਲਿਲਾ ਉਸ ਫੇਜ਼ ਤੋਂ ਨਿਕਲ ਆਇਆ। ਬਿਲਕੁਲ ਜੀ, ਨਿਕਲ ਆਇਆ। ਹੁਣ ਤਾਂ ਉਸ ਐਸਾ ਕੋਈ ਟਾਵਾ ਜੀ ਹਾਂ, ਬਿਲਕੁਲ ਕੋਈ ਇੱਕ ਅੱਧਾ ਰਹਿ ਗਿਆ। ਲੇਕਿਨ ਹੁਣ ਲੋਕ ਜੀ ਉਹ ਜਿਹੜਾ ਵੀ ਸ਼ਾਇਰ ਹੈਗਾ ਉਹ ਨਸ਼ਾ ਕਰਦਾ ਤਾਂ ਲੋਕ ਪਸੰਦ ਨਹੀਂ ਕਰਦੇ। ਉਸ ਟਾਈਮ ਵਾਲਿਦ ਸਾਹਿਬ ਜਾਵਣ ਨਾ ਆਉਂਦੇ। ਹੁਣ ਸੋਸ਼ਲ ਮੀਡੀਆ ਆ ਗਿਆ ਹੈ, ਸਜੀਆਂ ਵੀਡੀਓ ਬਣਦੀਆਂ ਪਈਆਂ, ਲੋਕਾਂ ਨੂੰ ਪਤਾ ਲੱਗਦਾ ਕੌਣ ਕਿਹੜੇ ਰੰਗ ਦੇ ਵਿੱਚ ਕਰਦਾ ਪਿਆ। ਉਹ ਸਟੇਜ ਤੇ ਖੜਾ ਹੁੰਦਾ ਤਾਂ ਹਰ ਦੀ ਨਜ਼ਰ ਹੁੰਦੀ ਹੈ, ਮਿੰਟ ਤੋਂ ਪਹਿਲੇ ਪਤਾ ਲੱਗ ਜਾਂਦਾ ਬੰਦਾ ਕਿਸ ਲਾਈਨ 'ਚ ਖਲੋਤਾ। ਪਹਿਲਾ ਤੁਸੀਂ ਦੋੜਾ ਹੀ ਲਿਖਦੇ ਆ? ਜੀ, ਦੋੜਾ ਲਿਖਦਾ। ਸਿੱਖਿਆ ਵੀ ਦੋੜਾ ਹੀ ਸਿੱਖਿਆ। ਪਹਿਲਾ ਦੋੜਾ ਕੋਈ ਯਾਦ ਹੈ ਆਪਣਾ ਜਿਹੜਾ ਪਹਿਲਾ ਲਿਖਿਆ ਹੋਵੇ? ਉਹਦੀ ਇੱਕ ਲਾਈਨ ਯਾਦ ਹੈ ਮੈਨੂੰ ਆਖਰੀ, ਕਿਉਂਕਿ ਮੇਰੇ ਕੋਲ ਮਵਾਦ ਬੜਾ ਲਿਖਿਆ ਹੋਇਆ ਪਿਆ ਕਿ ਡਰ ਢੇਰ ਨਦੀਮ ਮਰਿੰਦੇ ਹਨ, ਮੈਨੂੰ ਲੰਮੇ ਨੂੰ ਲੋੜ ਨਾ ਛੋੜੀ। ਵਾਹ ਵਾਹ, ਇਹ ਉਸ ਦੀ ਲਾਈਨ ਹੈ ਆਖਰੀ। ਸਿੱਖਿਆ ਦੋੜਾ। ਜੀ ਹਾਂ। ਕਿਤਾਬਾਂ ਦੋ ਆ ਗਈਆਂ ਤੇ ਦੋਵੇਂ ਗਜ਼ਲਾਂ ਦੀਆਂ। ਇਹ ਵਿੱਚ ਗਜ਼ਲ ਕਿਵੇਂ ਆ ਗਈ, ਕਿਸ ਤੋਂ ਮੁਤਾਸਿਰ ਹੋਏ? ਅਸੀਂ ਨਾ 2002 ਦੇ ਵਿੱਚ ਮੈਟ੍ਰਿਕ ਕੀਤੀ ਨਾ, ਤੇ ਮੇਰੇ ਵਾਲਿਦ ਸਾਹਿਬ ਮੈਨੂੰ ਆਖਿਆ ਵੀ ਪੜ੍ਹਨਾ ਚਾਹੁੰਦਾ। ਮੈਂ ਆਖਿਆ ਜੀ ਮੈਂ ਨਹੀਂ ਪੜ੍ਹਨਾ। ਸਾਡੇ ਕੋਲ ਨਾ ਇੱਕ ਉੱਥੇ ਸਾਡੇ ਕੋਲ ਪਿੰਡ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਕੰਮ ਕਰਦੇ ਨੇ ਨਾ ਲੋਕ, ਉਹ ਕਢਾਈ ਦਾ, ਫੈਸਲਾਬਾਦ। ਅੱਛਾ, ਮੈਂ ਆਖਿਆ ਜੀ ਮੈਂ ਕੰਮ ਸਿੱਖਣਾ। ਮੈਨੂੰ ਉਹਨਾਂ ਕੰਮ ਤੇ ਭੇਜ ਦਿੱਤਾ। ਇਹ ਆਪਣਾ ਜਿਹੜਾ ਨਾ ਜਿਹੜਾ ਵਾਲੇ ਰੋਡ ਤੇ ਜਿਹੜੀ ਹੈ ਜੇਲ੍ਹ, ਉਸ ਮਕੂਆਣੇ ਦੇ ਸਾਹਮਣੇ ਮਹਬੂਬ ਫੈਕਟਰੀ ਆਈ, ਉਸ ਵਿੱਚ ਅਸੀਂ ਕਢਾਈ ਦਾ ਕੰਮ ਸਿੱਖਦੇ ਸੀ। ਉਸ ਟਾਈਮ ਇਹ ਫਰਤ ਸ਼ੇਰ ਸਾਹਿਬ ਜਿਹੜੇ ਆ ਨਾ ਲਾਲੀਆਂ ਵਾਲੇ, ਜੀ ਹਾਂ, ਇਹਨਾਂ ਦੀ ਨਾ ਬੜੀ ਜਿਹੜੇ ਕਿਸ਼ਤਾਂ ਦਾ ਦੌਰ ਆ, ਇਹਨਾਂ ਦੀ ਸਿਹਤ ਬੜੀ ਆਈ। ਜਦੋਂ ਮੈਂ ਬਾਅਦ ਵਿੱਚ ਇੱਥੇ ਪੁਲਿਸ ਹੀ ਭਰਤੀ ਹੋ ਕੇ ਆਇਆ ਨਾ, ਤੇ ਇਹਨਾਂ ਤੇ ਮੈਂ ਰਲ ਕੇ ਡਿਊਟੀ ਕੀਤੀ ਹੈ। ਉਸ ਟਾਈਮ ਦਾ ਤੇ ਉਸ ਟਾਈਮ ਦਾ ਜ਼ਮੀਨ ਅਸਮਾਨ ਦਾ ਫਰਕ ਆ। ਉਸ ਟਾਈਮ ਤੇ ਇਹਨਾਂ ਨੂੰ ਸ਼ੂਗਰ ਆਈ, ਬੜੇ ਬਿਮਾਰ ਹੋ ਗਏ। ਉਹ ਵੀ ਉੱਥੇ ਆਉਂਦੇ ਹਨ, ਕੁਝ ਹੋਰ ਦੋਸਤ ਵੀ ਆਉਂਦੇ ਹਨ। ਮੁੜ ਅਰਸ਼ਦ ਸਾਕੀ ਸਾਹਿਬ ਨੇ ਮੇਰੇ ਪਿੰਡ ਦੇ, ਉਹ ਵੀ ਸ਼ਾਇਰ, ਉਹਨਾਂ ਦੀ ਕਿਤਾਬ ਵੀ ਹੈ ਬੁੱਕਲ ਵੇ ਸਿਤਾਰੇ।
ਅਸੀਂ ਉੱਥੇ ਫੈਸਲਾਬਾਦ ਵਿੱਚ ਮੀਟਿੰਗਾਂ ਸ਼ੀਟਿੰਗਾਂ ਅਟੈਂਡ ਕਰਦੇ ਰਹੇ ਹਾਂ, ਮੋੜੇ ਕਿਤਾਬਾਂ ਪੜ੍ਹੀਆਂ, ਸਾਨੂੰ ਗਜ਼ਲ ਦਾ ਠਰਾ ਕਸਲ ਉੱਥੋਂ ਉੱਥੋਂ ਲੱਗਾ ਜੀ, ਉੱਥੋਂ। ਫੈਸਲਾਬਾਦ 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 ਦੀ ਆਵਾਜ਼ ਫਨ ਲੱਗ ਗਈ। ਲੱਗ ਗਈ ਜੀ। ਹਾਂ, ਕਿਉਂਕਿ ਉਹ ਨਜ਼ਦੀਕ ਵੀ ਪਉਂਦਾ 1 ਨਜ਼ਦੀਕ। ਕਿਲੋਮੀਟਰ ਸਾਡੀ ਫੈਸਲਾਬਾਦ ਦੀ ਬਾਉਂਡਰੀ ਸ਼ੁਰੂ ਹੋ ਬੋੜੀ ਜਾਂਦੀ। ਸੁਣ ਜਾਂਦੀ। ਤੇ ਫੈਸਲਾਬਾਦ ਕਿਹੜੇ ਸ਼ਹਿਰ ਤੋਂ ਮੁਤਾਸਰ ਹੋ ਕੇ ਗਜ਼ਲ ਲਿਖੀ? ਫੈਸਲਾਬਾਦ ਅਸਾਂ ਬੜੇ ਸੁਣਨ ਜੀ ਹੈ ਆਪਣਾ ਮਹਿਬੂਬ ਸਰਮਦ ਸਾਹਿਬ ਵੀ, ਕਿਉਂਕਿ ਉਹ ਬੇਸਿਕਲੀ ਰਿਹਾਇਸ਼ੀ ਗੁਜਰੇ ਦੇ ਨੇ ਤੇ ਉਹ ਇੱਥੇ ਹੁੰਦੇ ਆਪਣਾ ਫੈਸਲਾਬਾਦ। ਜੀ ਫੈਸਲਾਬਾਦ ਪੜ੍ਹਾਉਂਦੇ ਨੇ। ਉਸ ਤੋਂ ਬਾਅਦ ਕਿਸਾ ਸ਼ਾਇਰ ਹਨ ਜਿਨ੍ਹਾਂ ਨੂੰ ਪੜ੍ਹਿਆ, ਤਜਮਲ ਕਲੀਮ ਨੂੰ ਬੜਾ ਸੁਣਿਆ, ਬਹੁਤ ਅੱਛੇ ਸ਼ਾਇਰ ਨੇ। ਤੇ ਦੋੜਾ ਹੁਣ ਲਿਖਦੇ ਹੋ ਜਾਂ? ਲਿਖਦਾ ਦੋੜਾ। ਦੋੜੇ ਲਿਖ ਕੇ ਸੁਣਾਓ, ਦੋ ਦੋੜੇ ਸੁਣਾਓ ਜੀ। ਦੋ ਦੋੜੇ ਸੁਣਾ ਦੇਣਾ। ਭੰਵਰਾ ਰੰਗ ਦਾ ਆਸ਼ਿਕ ਨਹੀਂ, ਇਹ ਮਹਿਕ ਦਾ ਕਦਰ ਸ਼ਨਾਸ ਹੁੰਦਾ ਹੈ। ਵਾਹ। ਦਰਵੇਸ਼ ਨੂੰ ਦੀਬਾ ਤੇ ਅਤਲਸ ਨਹੀਂ, ਖਾਕ ਦਾ ਤਕੀਆ ਰਾਸ ਹੁੰਦਾ ਹੈ। ਲਓ ਤਕਦੀਰ ਦੇ ਹਾਸ਼ੀਏ ਤੇ ਹੁਦ ਹੁਦ ਦਾ ਸਫਰ ਉਦਾਸ ਹੁੰਦਾ ਹੈ। ਕਿਰਦਾਰ ਇਨਸਾਨ ਦੀ ਰੂਹ ਦਾ ਦਰ ਅਸਲ ਨਦੀਮ ਲਿਬਾਸ ਹੁੰਦਾ। ਵਾਹ, ਮਿਸਰਾ ਦੁਬਾਰਾ ਪੜੋ। ਕਿਰਦਾਰ ਇਨਸਾਨ ਦੀ ਰੂਹ ਦਾ ਦਰ ਅਸਲ ਨਦੀਮ ਲਿਬਾਸ ਹੁੰਦਾ। ਵਾਹ ਵਾਹ ਵਾਹ। ਇੱਕ ਹੋਰ ਦਿਦਾਨ ਕਰੋ। ਜ਼ਾਰ ਦੇ ਜਾਮ ਵਿੱਚ ਅੰਮ੍ਰਿਤ ਦੀ ਇਹ ਤਾਂਗ ਨਦੀਮ ਫਜ਼ੂਲ ਏ। ਪੱਥਰਾਂ ਦੇ ਸ਼ਹਿਰ 'ਚ ਸ਼ੀਸ਼ੇ ਦੀ ਇਹ ਮੰਗ ਨਦੀਮ ਫਜ਼ੂਲ ਏ। ਵਾਹ 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 ਵਾਹ। ਵਜਦਾਨ ਦੇ ਦਰ ਤੇ ਮੁੰਤਕ ਦੀ ਇਹ ਡਾਂਗ ਨਦੀਮ ਫਜ਼ੂਲ ਏ। ਕਾਵਾਂ ਦੇ ਸ਼ਹਿਰ 'ਚ ਬੁਲਬੁਲ ਦੀ ਉੱਚੀ ਬਾਂਗ ਨਦੀਮ ਫਜ਼ੂਲ ਏ। ਵਾਹ ਵਾਹ ਵਾਹ। ਤੁਸੀਂ ਗਜ਼ਲ ਵੀ ਲਿਖੀ ਜੀ, ਤੁਸੀਂ ਦੋੜਾ ਵੀ ਲਿਖਿਆ ਜੀ। ਤੁਹਾਡੇ ਵਾਸਤੇ ਲਿਖਣਾ ਕਿਹੜਾ ਸੌਖਾ ਰਿਹਾ? ਗਜ਼ਲ ਲਿਖਣੀ ਸੌਖੀ ਰਹੀ ਜਾਂ ਦੋੜਾ ਲਿਖਣਾ ਸੌਖਾ ਰਿਹਾ? ਤੇ ਪਜ਼ੀਰਾਈ ਕਿਸ ਤੋਂ ਜ਼ਿਆਦਾ ਤੁਹਾਨੂੰ ਮਿਲਦੀ ਹੈ? ਗਜ਼ਲ ਦਾ ਇੱਕ ਆਪਣਾ ਮਕਾਮ ਹੈ, ਦੋੜੇ ਦਾ ਇੱਕ ਆਪਣਾ ਮਕਾਮ ਹੈ। ਦੋੜਾ ਕਿਉਂਕਿ ਸਾਡੀ ਇਸ ਜਿਹੜੀ ਹੈ ਬੈਲਟ ਹੈ ਨਾ, ਇਸ ਤੋਂ ਸਾਡਾ ਕੋਈ ਛੋਟੇ ਤੋਂ ਛੋਟਾ ਬੱਚਾ ਵੀ ਹੈ ਨਾ, ਅਗਰ ਉਹ ਲਿਖ ਨਹੀਂ ਨਾ ਸਕਦਾ, ਉਹਨੂੰ ਤੁਸੀਂ ਸ਼ੇਰ ਸੁਣਾ ਦਿਓ, ਤੁਹਾਨੂੰ ਦੱਸ ਦੇਸੀ ਕਿ ਇਹ ਇੱਥੋਂ ਗਲਤ ਹੈ। ਸਾਡੇ ਕੋਲ ਇਹ ਇਤਨਾ ਗੁੱਝ ਚੁੱਕਿਆ ਹੈ, ਸਾਡਾ ਰੱਜ ਚੁੱਕਿਆ, ਖੂਨ ਦੇ ਵਿੱਚ ਸ਼ਾਮਿਲ ਹੈ ਜੀ, ਖੂਨ ਸ਼ਾਮਿਲ। ਔਰ ਗਜ਼ਲ ਬਕਾਇਦਾ ਤੁਹਾਨੂੰ ਸਿੱਖ ਕੇ ਲਿਖਣੀ ਪਈ? ਜੀ, ਸਿੱਖ ਕੇ ਲਿਖਣੀ ਪਈ। ਲੇਕਿਨ ਸਨਫ ਕੋਈ ਵੀ ਹੈ ਜਿਸ ਤੇ ਅਗਰ ਤੁਹਾਨੂੰ ਤੁਹਾਡਾ ਜ਼ਹਿਨ ਟੁਰ ਗਿਆ ਨਾ, ਅੱਲਾਹ ਤਾਲਾ ਦੀ ਅਤਾ ਹੈ, ਉਹ ਤੁਹਾਡੀ ਵਾਸਤੇ ਮੁਸ਼ਕਲ ਪਈ। ਮੁਸ਼ਾਇਰਿਆਂ ਦੇ ਵਿੱਚ ਤੁਸੀਂ ਜਿਹੜਾ ਸਾਡੇ ਕੋਲ ਮੁਸ਼ਾਇਰੇ ਹੁੰਦੇ ਸਾਡੇ ਇਸ ਵਸੇਬ ਦੇ ਵਿੱਚ ਜੀ ਹਾਂ, ਜ਼ਿਆਦਾ ਫਰਮਾਇਸ਼ ਗਜ਼ਲ ਦੀ ਹੁੰਦੀ ਹੈ ਜਾਂ ਦੋੜੇ ਦੀ ਹੁੰਦੀ ਹੈ? ਹੁਣ ਲੋਕ ਗਜ਼ਲ ਵੀ ਸੁਣਦੇ ਨੇ ਤੇ ਉਹੀ ਜ਼ਿਆਦਾ ਫਰਮਾਇਸ਼ ਲੋਕ ਦੋੜੇ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ। ਮਤਲਬ ਸਾਡੇ ਕਾਰੀ ਵੀ ਦੋੜਾ ਸੁਣਨਾ ਚਾਹੁੰਦਾ ਹੈ ਜੀ ਹਾਂ, ਤੇ ਸ਼ਾਇਰ ਵੀ ਦੋੜਾ ਲਿਖਣਾ ਚਾਹੁੰਦਾ ਹੈ। ਜੀ ਹਾਂ। ਗਜ਼ਲ ਜਿਹੜੀ ਹੈ ਜ਼ਾਹਿਰ ਆਪਣਾ ਸ਼ੌਕ ਵੀ ਹੋਇਆ, ਬਹੁਤ ਵੱਡੀ ਸਿਨਫ ਵੀ ਹੋਈ, ਖਿਲਾਰ ਗਜ਼ਲ ਦਾ ਖਿਲਾਰ ਦੋੜਾ ਚੁੱਕੇ ਇਸ ਵਸੇਬ ਦਾ ਇੰਟਰਨੈਸ਼ਨਲ ਸ਼ਾਇਰੀ ਗਜ਼ਲ ਦੀ ਹੋਈ ਔਰ ਉਸ ਦੇ ਵਿੱਚ ਤੁਸੀਂ ਸਿੱਖਿਆ। ਤੁਹਾਡੇ ਜਿਹੜੀ ਸਾਡੇ ਕੋਲ ਅੱਜ ਦੇ ਮਜ਼ਮੂਨ ਲਿਖੇ ਜਾ ਰਹੇ ਨੇ ਗਜ਼ਲ ਦੇ ਵਿੱਚ, ਜੀ ਹਾਂ, ਤੁਸੀਂ ਕੀ ਸਮਝਦੇ ਹੋ ਕਿ ਇਹ ਕਾਫੀ ਨੇ ਜਾਂ ਕਿ ਸਾਡੇ ਸ਼ੋਰਾ ਨੂੰ ਕਿਸੇ ਹੋਰ ਪਾਸੇ ਵੀ ਜਾਣਾ ਚਾਹੀਦਾ ਹੈ? ਆਲਮੀ ਅਦਬ ਦੇ ਅੱਗੇ ਅਗਰ ਅਸੀਂ ਗਜ਼ਲ ਧਰਨੀ ਹੋਵੇ, ਉਸ ਵਾਸਤੇ ਕੋਈ ਹੋਰ ਇੱਕਦਮ ਕਰਨ ਦੀ ਲੋੜ ਹੈ ਸਾਨੂੰ? ਹਰ ਰੰਗ 'ਚ ਹੋਣਾ ਚਾਹੀਦਾ ਹੈ। ਗਜ਼ਲ ਦਾ ਜਿਹੜਾ ਹੈ ਨਾ ਅੰਗ, ਉਹ ਹਰ ਤਰੀਕੇ ਦਾ ਮੁਆਸ਼ਰਾ ਵੀ ਹੋਵੇ, ਉਸ ਵਿੱਚ ਉਸੇ ਦੀਨੀ ਗੱਲਾਂ ਵੀ ਹੋਣ। ਇਸਲਾਹ ਜਿਹੜੀ ਹੈ ਨਾ, ਕੋਈ ਵੀ ਹੈ ਤੁਹਾਡਾ ਫਿਕਰਾ, ਉਸ ਦੇ ਵਿੱਚ ਕੋਈ ਨਾ ਕੋਈ ਸਬਕ ਅਮੋਜ਼ ਗੱਲਾਂ ਜ਼ਰੂਰ ਹੋ। ਮੌਜੂਦਾ ਦੋੜੇ ਚੋਂ ਕਿਹੜਾ ਸ਼ਾਇਰ ਪਸੰਦ ਹੈ? ਦੋੜੇ ਦਾ ਕਿਹੜਾ ਸ਼ਾਇਰ ਪਸੰਦ ਹੈ? ਅਲਤਾਫ ਪਰਵਾਨਾ। ਕਿਉਂ? ਉਹਨਾਂ ਦਾ ਨਾ ਪੂਰਾ ਦੋੜਾ ਤਾਂ ਮੈਨੂੰ ਨਹੀਂ ਯਾਦ, ਤੇ ਉਹ ਜਿਹੜਾ ਨਾ ਦੋੜਾ ਬਹੁਤ ਅੱਛਾ ਲਿਖਿਆ ਔਰ ਹਰ ਜਗ੍ਹਾ ਤੇ ਮੰਨਿਆ ਗਿਆ। ਉਹਨਾਂ ਨੂੰ ਦੋੜੇ ਦਾ ਸ਼ਹਿਨਸ਼ਾਹ ਆਖਿਆ ਜਾਂਦਾ। ਉਹ ਕਿਰਦਾਰ ਦੀ ਫਸਲ ਦਾ ਕਣ ਘਟਿਆ ਗਈਆਂ ਬੋਰ ਬਖਤਾਂ ਦੀਆਂ ਸਿੱਟੀਆਂ, ਕੈਸੀ ਲੈਣ ਹੈ ਉਹਦੇ। ਵੇਖੋ ਨਾ, ਬੜੀਆਂ ਚੀਜ਼ਾਂ ਨੇ ਸਮਝਣ ਵਾਸਤੇ। ਉਹਨਾਂ ਦਾ ਹਰ ਸ਼ੇਰ ਲੈ ਲਓ, ਹਰ ਲੈਣ ਲੈ ਲਓ, ਉਹ ਕੋਈ ਨਾ ਕੋਈ ਤੁਹਾਨੂੰ ਸਬਕ ਹਾਸਿਲ ਉਸੀ ਉਸ ਤੋਂ। ਇਸ ਦੋੜੇ ਦੀ ਆਖਰੀ ਲਾਈਨ ਬਹੁਤ ਖੂਬਸੂਰਤ ਹੈ ਅਲਤਾਫ ਪਰਵਾਨੇ ਦੀ। ਇਸੇ ਦੋੜੇ ਦੀ ਆਖਰੀ ਲਾਈਨ ਜਿਹੜੀ ਬੜੀ ਬਾ ਕਮਾਲ ਹੈ ਕਿ ਅਲਤਾਫ ਰਸ਼ ਬੇ ਲੋੜਿਆਂ ਦੇ ਬੰਦੇ ਕੰਮ ਦੇ ਖਾ ਗਏ। ਕਿਆ ਹਕੀਕਤ ਬਿਆਨ ਕੀਤੀ ਮੌਲਾ ਅਲਤਾਫ ਨੇ। ਗਜ਼ਲ 'ਚ ਕਿਹੜਾ ਬੰਦਾ ਪੰਜਾਬ 'ਚ ਕਿਹੜਾ ਸ਼ਾਇਰ ਪਸੰਦ ਹੈ ਤੁਹਾਨੂੰ, ਜਿਹੜਾ ਸਮਝਦੇ ਹੋ ਕਿ ਗਜ਼ਲ ਅੱਛੀ ਹੈ? ਤਜਮਲ ਕਲੀਮ ਬੜੀਆਂ ਕਮਾਲ ਗਜ਼ਲਾਂ ਲਿਖੀ ਹੈ। ਕੋਈ ਸ਼ੇਰ ਸ਼ੇਰ ਜ਼ਬਾਨੀ ਯਾਦ ਨਹੀਂ, ਕਿਤਾਬਾਂ ਕਾਫੀ ਪਈਆਂ ਪੜ੍ਹੀਆਂ ਉਹਨਾਂ ਦੀ। ਤਜਮਲ ਦਾ ਕੀ ਰੋਲ ਹੈ ਗਜ਼ਲ ਦੇ ਵਿੱਚ? ਪੰਜਾਬੀ ਗਜ਼ਲ ਦੇ ਵਿੱਚ ਕੀ ਰੋਲ ਹੈ ਤੁਸੀਂ ਸਮਝਦੇ ਹੋ? ਮੈਂ ਜਿਹੜੀ ਗੱਲ ਉਹਨਾਂ ਦੀ ਸੁਣੀ ਆਈ ਨਾ ਕਿ ਉਹ ਸਭ ਤੋਂ ਪਹਿਲੇ ਉਰਦੂ ਲਿਖਦੇ ਹਨ। ਉਹ ਕਿਸੇ ਬੰਦੇ ਕੋਈ ਗੱਲ ਕੀਤੀ ਤਾਂ ਉਸ ਆਖਿਆ ਜਿਹੜਾ ਮੇਰੀ ਮਾਂ ਨੂੰ ਗਾਲ ਕੱਢੇ ਮੈਂ ਬਰਦਾਸ਼ਤ ਨਹੀਂ ਕਰਦਾ। ਫਿਰ ਉਹਨਾਂ ਇਹ ਇਸ ਪੰਜਾਬੀ 'ਚ ਆਣ ਕੇ ਗਜ਼ਲ ਲਿਖ ਕੇ ਲੋਕਾਂ ਨੂੰ ਮਨਵਾਇਆ ਕਿ ਪੰਜਾਬੀ ਦੇ ਵਿੱਚ ਗਜ਼ਲ ਲਿਖੀ ਸਕਦੀ ਔਰ ਲਿਖੀ ਜਾਂਦੀ, ਗੱਲ ਕੀਤੀ ਜਾ ਸਕਦੀ ਔਰ ਉਹਨਾਂ ਕਰਕੇ ਵਿਖਾਈ ਹੈ।
ਫਿਰ ਜੋ ਮਜ਼ਮੂਨ ਔਰ ਖਿਆਲ ਦੀ ਉਡਾਰੀ ਉਹਨਾਂ ਦੀ ਗਜ਼ਲ ਵਿੱਚ ਸ਼ਾਮਿਲ ਹੈ ਜੀ ਹਾਂ। ਲੋਕ ਸਿੱਖ ਰੱਖਦੇ ਨੇ ਕਿ ਸਾਨੂੰ ਉਹ ਮਕਾਮ ਪੰਜਾਬੀ ਚ ਮਿਲੇ ਲੇਕਿਨ ਜਿਹੜਾ। ਅੱਲਾਹ ਤਾਲਾ ਜਿਸ ਨੂੰ ਜਿਸ ਮਕਾਮ ਤੇ ਲੈ ਜਾਂਦਾ ਹੈ, ਉਹ ਜਿਤਨਾ ਉਹਦੀ ਹੈ, ਉਹ ਉਸ ਕਿਰਦਾਰ ਉਹਦਾ ਹੈ, ਉਹ ਅੱਲਾਹ ਤਾਲਾ ਉਹਨੂੰ ਮਕਾਮ ਜ਼ਰੂਰ ਦਿੰਦਾ। ਅੱਛਾ, ਤੁਸੀਂ ਮੁਲਾਜ਼ਮ ਵੀ ਹੋ। ਜੀ ਸਰ। ਜਿਹੜੀ ਇੱਕ ਸਾਡੇ ਕੋਲ ਕੁਝ ਲੋਕ ਐਸੇ ਨੇ ਜਿਹੜੇ ਸ਼ਾਇਰੀ ਨੂੰ ਅੱਛਾ ਨਹੀਂ ਸਮਝਦੇ। ਹਾਂਜੀ ਹਾਂਜੀ। ਤੁਸੀਂ ਮੁਲਾਜ਼ਮਾਂ ਦੇ ਚੋਂ ਤੁਹਾਡਾ ਲੋਕ ਹੌਸਲਾ ਵਧਾਉਂਦੇ ਨੇ ਜਾਂ ਕਿ ਇਸ ਨੂੰ ਲੋਕ ਬੁਰਾ ਸਮਝਦੇ ਨੇ, ਕੀ ਖਿਆਲ ਹੈ? ਜੀ ਵੇਖੋ, ਮੇਰਾ ਮਹਿਕਮਾ ਪੰਜਾਬ ਪੁਲਿਸ ਦਾ ਹੈ। ਮੈਂ ਪਹਿਲੇ ਪੰਜਾਬ ਪੁਲਿਸ ਵਿੱਚ ਵੀ ਰਿਹਾ, ਫਿਰ ਟ੍ਰੈਫਿਕ ਵਿੱਚ ਗਿਆ। ਮੇਰੀਆਂ ਦੋ ਕਿਤਾਬਾਂ ਆਈਆਂ ਨੇ। ਪਹਿਲੀ ਕਿਤਾਬ ਤੇ ਵੀ DPO ਸਾਹਿਬ ਸਰਕਾਰੀ ਤੌਰ ਤੇ ਮੈਨੂੰ ਸ਼ੀਲਡ ਵੀ ਦਿੱਤੀ ਹੈ, ਮੇਰੇ ਉਹਨਾਂ ਉੱਥੇ ਤਕਰੀਬ ਵੀ ਕਰਵਾਈ ਹੈ। ਉਸ ਤੋਂ ਹਟ ਕੇ ਮੈਨੂੰ ਉਹਨਾਂ ਕੈਸ਼ ਇਨਾਮ ਵੀ ਦਿੱਤੇ ਨੇ। ਅਗਰ ਮੈਂ ਕਿਸੇ ਬਾਹਰੋਂ ਮੁਸ਼ਾਹਰੇ ਤੋਂ ਅਵਾਰਡ ਲੈ ਕੇ ਆਇਆ ਤਾਂ ਮੈਨੂੰ ਤਾਂ ਵੀ CC3 ਦਿੱਤਾ ਗਿਆ ਹੈ। ਮਹਿਕਮੇ ਨੇ ਮੈਨੂੰ ਨਵਾਜ਼ਿਆ। ਅਗਰ ਸਾਡਾ ਮਹਿਕਮਾ ਸਾਨੂੰ ਕਰਦਾ ਹੈ, ਸਪੋਰਟ ਕਰ ਰਿਹਾ, ਲੋਕ ਵੀ ਕਰ ਰਹੇ ਨੇ, ਸਾਰੇ ਦੋਸਤ ਜਿਤਨੇ ਵੀ ਹਨ ਮਹਿਕਮੇ ਦੇ। ਹੁਣ ਮੇਰੀ ਦੂਸਰੀ ਕਿਤਾਬ ਮੈਂ DPO ਸਾਹਿਬ ਨੇ ਪੇਸ਼ ਕੀਤੀ, ਉਹਨਾਂ ਬੜਾ ਐਪਰੀਸ਼ੀਏਟ ਕੀਤਾ ਕਿ ਆਪਣਾ ਇਤਨੀ ਮੁਸ਼ਕਿਲ ਡਿਊਟੀ ਦੇ ਵਿੱਚੋਂ ਜਿਹੜਾ ਬੰਦਾ ਅਦਬ ਨਾਲ ਮੁੰਸਲਿਕ ਕੇ ਉਹ ਕਾਬਲੇ ਤਾਰੀਫ ਹੈ। ਕਿਤਨਾ ਸੌਖਾ ਕੰਮ ਹੈ ਡਿਊਟੀ ਵੀ ਕਰਨੀ। ਡਿਊਟੀ ਦੌਰਾਨ ਸ਼ੇਰ ਆ ਜਾਂਦਾ ਹੈ, ਜੀ ਹਾਂ। ਕੀ ਕਰਦੇ ਹੋ? ਮੋਬਾਈਲ 'ਚ ਆਪਣਾ ਤਰੀਰ ਕੀਤਾ। ਅੱਜ ਕੱਲ ਉਹ ਸੌਖਿਆਈ ਜੀ ਸੁਖਿਆਈ ਹੈ। ਬੋਲ ਕੇ ਜਬ ਕਰ ਲੈਂਦੇ ਹੋ ਜਾਂ ਲਿਖ ਕੇ? ਟਾਈਪਿੰਗ ਤੇ। ਟਾਈਪਿੰਗ ਕਰਦੇ ਜੀ ਹੋ? ਤੇ ਟਾਈਪਿੰਗ। ਜੇ ਉਹ ਟਾਈਪਿੰਗ ਦਾ ਵੀ ਟਾਈਮ ਨਾ ਹੋਵੇ ਤਾਂ ਮੁੜ ਕੇ ਕਰਦੇ ਹੋ? ਮੋੜ ਬੋਲ ਦਿਆ। ਬੋਲ ਕੇ ਵਿੱਚ ਜੀ ਹੁਣ ਰਿਕਾਰਡ। ਤਾਂ ਐਪਾਂ ਬੜੀਆਂ ਨੇ। ਹਾਂ, ਬੋਲ ਕੇ ਜੀ ਰਿਕਾਰਡ ਕਰ ਲੈਂਦੇ ਹੋ। ਰਿਕਾਰਡ ਕਰ ਫਿਰ ਬਾਅਦ ਵਿੱਚ ਉਸ ਬਾਅਦ ਨੂੰ ਵਿੱਚ ਜ਼ਾਹਿਰ ਹੈ ਇਸਲਾਹ ਵੀ ਕਰ ਲਈ ਕਿ ਬਹਿ ਕੇ ਸੋਚ ਲਿਆ। ਕੋਈ ਸ਼ਾਗਿਰਦ ਵੀ ਆਇਆ ਹੈ, ਪੜਾਇਆ ਹੈ? ਨਹੀਂ ਸਰ। ਕਿਉਂ? ਸ਼ਾਗਿਰਦ ਵੈਸੇ ਨਾ ਸ਼ੁਰੂ ਤੋਂ ਮੇਰਾ ਦਿਲ ਵੀ ਕੋਈ ਨਹੀਂ ਤੇ ਮੈਂ ਬਣਾਉਣਾ ਵੀ ਨਹੀਂ ਚਾਹੁੰਦਾ। ਵਜ੍ਹਾ ਜੋ ਕੀ? ਮੈਂ ਹਾਲਾਤ ਵੇਖਣਾ ਨਾ ਹੁਣ, ਉਸਤਾਦਾਂ ਦੇ ਕਿ ਸ਼ਾਗਿਰਦਾਂ ਦੇ? ਸ਼ਾਗਿਰਦਾਂ ਦੇ ਮੈਂ ਜੋ ਵੇਖਣਾ, ਹੂੰ। ਉਸਤਾਦਾਂ ਦੇ ਵੀ ਉਸ ਸਾਈਡ ਫਾਲਟ, ਲੇਕਿਨ ਸ਼ਾਗਿਰਦਾਂ ਦੇ ਵੀ ਬੜੇ ਫਾਲਟ। ਉਸਤਾਦ ਦਾ ਕੀ ਮਕਾਮ ਹੈ ਸ਼ਾਇਰੀ ਦੇ ਨਿਖਾਰ ਦੇ ਵਿੱਚ? ਉਸਤਾਦ ਵੇਖੋ ਨਾ ਜੀ, ਇੱਕ ਰਵਾਨੀ ਬਾਤ ਹੈ। ਹੂੰ। ਉਸਤਾਦ ਦਾ ਬੜਾ ਮਕਾਮ ਹੈ। ਮੇਰੇ ਗੋ ਨਜ਼ਦੀਕ ਉਸਤਾਦ ਦੀ ਦੁਆ ਜਿਹੜੀ ਹੈ ਨਾ, ਉਹ ਸ਼ਾਗਿਰਦ ਵਾਸਤੇ ਹੋਈ ਬੜੀ ਕਾਫੀ ਹੁੰਦੀ ਹੈ, ਅਗਰ ਉਹ ਦਿਲੀ ਦੁਆ ਦਿੰਦਾ ਹੈ। ਲੇਕਿਨ ਉਸਤਾਦ ਦੀ ਇੱਜ਼ਤ ਕਰਨਾ ਸ਼ਾਗਿਰਦ ਤੇ ਵਾਜਿਬ ਹੈ। ਅਗਰ ਸ਼ਾਗਿਰਦ ਮੁਅੱਦਬ ਨਹੀਂ ਨਾ, ਉਹ ਮਕਾਮ ਹਾਸਿਲ ਨਹੀਂ ਕਰ ਸਕਦਾ। ਬੇਸ਼ੱਕ। ਅੱਛਾ, ਕੀ ਸਮਝਦੇ ਹੋ ਸਾਡੇ ਵਸੇਬ ਦੇ ਸ਼ਾਇਰ ਹੁਣ ਤੱਕ ਬਹੁਤ ਘੱਟ ਛਪੇ ਨੇ? ਹਾਂਜੀ। ਹੁਣ ਜਿਹੜੇ ਤੁਸੀਂ ਦੋਸਤ ਰਲੇ ਹੋ, ਇੱਕ ਥੋੜੀ ਜਿਹੀ ਲਹਿਰ ਪੈਦਾ ਹੋ ਗਈ ਹੈ ਕਿ ਕਿਤਾਬ ਛਪਾਣੀ ਚਾਹੀਦੀ ਹੈ। ਹਾਂਜੀ। ਨਵਿਆਂ ਲਿਖਣ ਵਾਲਿਆਂ ਵਾਸਤੇ ਤੁਸੀਂ ਕੀ, ਤੁਹਾਡੀ ਮੱਤ ਸੀਗੇ ਇਸ ਪਾਸੇ ਕਿਵੇਂ ਲੋਕ ਆਵੇਂ ਤੇ ਕੀ ਫਾਇਦਾ ਹੈ? ਮੈਂ ਤਾਂ ਜਿਤਨੇ ਵੀ ਨਵੇਂ ਦੋਸਤ ਹਨ ਉਹਨਾਂ ਨੂੰ ਮਾਰ ਸਾਹਿਬ ਰਿਕੁਐਸਟ ਕਰਸਾਂ ਕਿ ਉਹ ਆਪਣਾ ਡਾਟਾ ਕਲੈਕਟ ਕਰਨ। ਠੀਕ ਹੈ, ਅਗਰ ਕਿਸੇ ਦਾ ਕੋਈ ਉਸਤਾਦ ਨਹੀਂ ਹੈ, ਉਹ ਕਿਸੇ ਵੀ ਦੋਸਤ ਤੋਂ ਸਲਾਹ ਕਰਵਾ ਕੇ ਆਪਣਾ ਮਵਾਦ ਛਪਾਵਣ, ਉਹਨੂੰ ਕਿਤਾਬ ਦੀ ਸ਼ਕਲ ਦੇਵਣ। ਕਿਉਂਕਿ ਜ਼ਿੰਦਗੀ ਮੌਤ ਦਾ ਪਤਾ ਨਹੀਂ ਹੈ ਕਦੋਂ ਟੁਰ ਜਾਣਾ ਹੈ। ਇਹ ਚੀਜ਼ ਉਹ ਹੈ ਜਿਹੜਾ ਇੱਕ ਤਾਰੀਖ ਦਾ ਹਿੱਸਾ ਬਣਦੀ ਹੈ, ਇਹ ਤੁਹਾਡੇ ਮਰਨ ਤੋਂ ਬਾਅਦ ਵੀ ਤੁਹਾਨੂੰ ਜ਼ਿੰਦਾ ਰੱਖਦੀ ਹੈ। ਲਾਇਬ੍ਰੇਰੀ ਤੁਹਾਡੇ ਕੋਲ ਇਹ ਰਾਣੇ ਇਹ ਰਾਣੀ ਅਗਲੀ ਨਸਲ ਇਸ ਦੇ ਥੀਸੇ ਦੋਸਤਨਗੇ। ਬਿਲਕੁਲ ਜੀ, ਐਵੇਂ ਗੱਲ, ਇਹ ਤੁਹਾਡੀ ਪਹਿਚਾਣ ਰਸੀ। ਤੁਹਾਡੀ ਪਹਿਚਾਣ। ਕੀ ਫੀਲ ਹੁੰਦਾ ਹੈ ਜਦੋਂ DPO ਸਾਹਿਬ, ਬੜਾ ਵੱਡਾ ਅਹੁਦਾ ਹੈ ਮਾਸ਼ਾਅੱਲਾ, ਉਹਨਾਂ ਨੂੰ ਕਿਤਾਬ ਜਾ ਕੇ ਸ਼ਾਇਰੀ ਦੀ ਦਿੰਦੇ ਹੋ? ਜੀ ਸਰ। ਕੀ ਫੀਲ ਹੁੰਦਾ ਹੈ? ਬੜੀ ਰਿਸਪੈਕਟ ਕਰਦੇ ਨੇ ਸਰ ਉਹ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ। ਔਰ ਉਹ ਇਹ ਗੱਲ DPO ਸਾਹਿਬ ਕੀਤੀ ਹੈ ਕਿ ਜਿਹੜੀ ਸ਼ਾਇਰੀ ਹੈ ਨਾ, ਉਹਨੇ ਮੇਰੇ ਕੋਲ ਪੁੱਛਿਆ ਵੀ ਤੇਰੀ ਤਾਲੀਮ ਘੱਟ ਹੈ। ਮੈਂ ਉਹਨਾਂ ਨੂੰ ਦੱਸਿਆ ਵੀ ਇਹਦਾ ਤਾਲੀਮ ਨਾਲ ਕਨਸੈਪਟ ਹੀ ਕੋਈ ਨਹੀਂ, ਇਹ ਅੱਲਾਹ ਤਾਲਾ ਦੀ ਅਤਾ ਜਿਸ ਬੰਦੇ ਤੇ ਹੋਵੇ। ਹੁਣ ਲੋਕ PhD ਕਰਕੇ ਫਿਰ ਰਹੇ, ਲੇਕਿਨ ਉਹ ਮਿਸਰਾ ਨਹੀਂ ਲਿਖ ਸਕਦੇ। ਨਹੀਂ ਹੋ ਸਕਦਾ ਇਹ ਚੁੱਕੇ ਰੱਬ ਦੀ ਅਤਾ ਹੈ। ਜਿਹੜਾ ਹੋ ਜਾਵੇ ਵਸੇਬ ਦਾ ਗੁੜ ਹੋਣਾ ਚਾਹੀਦਾ, ਮੁਸ਼ਾਹਦਾ ਬਰੀਕ ਹੋਣਾ ਚਾਹੀਦਾ। ਇੱਕ ਜ਼ਿਲ੍ਹੇ ਦਾ ਅਫਸਰ ਅਗਰ ਦਫ਼ਤਰ ਇਸਾਦਕੀ ਇਸ ਚੀਜ਼ ਵਾਸਤੇ ਐਪਰੀਸ਼ੀਏਟ ਕਰਦਾ ਤਾਂ ਬੜੀ ਹਿੰਮਤ ਵੱਧਦੀ ਹੈ, ਹੌਸਲਾ ਵੱਧਦਾ ਹੈ। ਔਰ ਫਿਰ ਇਵਾਰਡ ਵੀ ਪਜ਼ੀਰ ਆਈ ਵੀ ਜਿੰਦੀ ਹੈ। ਦੌੜੇ ਦੀ ਕਿਤਾਬ ਕਦੋਂ ਤਿਆਰ ਜਸ? 2027 ਚ ਇਨਸ਼ਾਅੱਲਾ ਮਾਰ ਜੀ, ਨਿਰੋਲ ਦੌੜੇ ਦੀ ਕਿਤਾਬ। 25 ਵੀ ਹੋ ਗਿਆ, 26 ਵੀ ਹੋ ਗਿਆ ਤੇ ਅੱਗੂ 27 ਚ। ਹਾਂ, 27 ਚ ਤੁਸੀਂ ਉਸ ਪਾਸੇ ਆਣਾ ਜਿਹੜੀ ਤੁਹਾਡਾ ਵਜੂਦ ਹੈ। ਨਿਰੋਲ ਦੌੜੇ ਦੀ ਕਿਤਾਬ ਤੁਹਾਡੇ ਵਜੂਦ ਦਾ ਹਿੱਸਾ ਹੈ। ਤੇ ਇਨਸ਼ਾਅੱਲਾ ਉਡੀਕ ਰਾਸੀ ਸਾਨੂੰ, ਸਾਡੇ ਸੁਣਨ ਵਾਲਿਆਂ ਨੂੰ ਵੀ, ਕਿ 2027 ਦੇ ਵਿੱਚ ਰਾਏ ਨਦੀਮ ਕਲਿਆਰ ਸਾਹਿਬ ਦੀ ਕਿਤਾਬ ਜਿਹੜੀ ਹੈ ਉਹ ਨਿਰੋਲ ਦੌੜੇ ਦੀ। ਤੁਸੀਂ ਮੇਰੀ ਤਰਫੋਂ ਔਰ ਮੇਰੇ ਸੁਣਨ ਵਾਲਿਆਂ ਦੀ ਤਰਫੋਂ ਇਸ ਕਿਤਾਬ ਦੀ ਬਹੁਤ ਜ਼ਿਆਦਾ ਮੁਬਾਰਕ ਹੋਵੇ। ਖੈਰ ਮੁਬਾਰਕ ਸਰ। ਅੱਲਾਹ ਤਾਲਾ ਤੁਹਾਡੇ ਇਸ ਕਲਮ ਦੇ ਵਿੱਚ ਹੋਰ ਬਰਕਤ ਪਾਵੇ ਤੇ ਹੋਰ ਇਸ ਤਰ੍ਹਾਂ ਤੁਹਾਨੂੰ ਨਵਾਜ਼ੇ। ਪਸੰਦੀਦਾ ਕੋਈ ਇਸ ਕਿਤਾਬ 'ਚੋਂ ਸਾਨੂੰ ਦੁੱਪੇ ਦਰਿਆ ਬਰਫਾਂ ਦੇ ਵਿੱਚੋਂ ਕੋਈ ਗਜ਼ਲ? ਜੀ ਮੈਂ ਸੁਣਾ ਦੇਣਾ ਗਜ਼ਲ ਕੇ ਮਰਸਬ ਕੇ ਦੁੱਖ ਹੀ ਦੁੱਖ ਨੇ ਜੀਣ ਦੇ ਪਿੱਛੇ, ਆਪਣੇ ਹੰਝੂ ਪੀਣ ਦੇ ਪਿੱਛੇ, ਬੋਏ ਤਾਂ ਮੁੜ ਵੀ ਰੋਲੇ ਵਿੱਚ, ਮਰ ਗਏ ਵੀਰ ਜ਼ਮੀਨ ਦੇ ਪਿੱਛੇ। ਬੋਏ ਤਾਂ ਮੁੜ ਵੀ ਰੋਲੇ ਵਿੱਚ, ਮਰ ਗਏ ਵੀਰ ਜ਼ਮੀਨ ਦੇ ਪਿੱਛੇ, ਆਪੋ ਆਪਣੇ ਮਕਸਦ ਲੱਭਣ,
ਹਾਂ ਲੋਗ ਖਲੋ ਕੇ ਦੀਨ ਦੇ ਪਿੱਛੇ ਵਾਹ ਅੰਨੇ ਵਾਹ ਬਰਵਾਸਾ ਹੈ ਸੀ, ਸਾਡੇ ਇਸ ਯਕੀਨ ਦੇ ਪਿੱਛੇ ਵਾਹ ਸਾਰਾ ਦੋਸ਼ ਤਾਂ ਦਿਲ ਦਾ ਹੁੰਦਾ ਹੈ, ਅੱਖ ਦੇ ਨੀਰ ਵਿਟੀਣ ਦੇ ਪਿੱਛੇ ਵਾਹ ਸਾਰੇ ਤਕੜੇ ਨਾਲ ਖੜੇ ਨੇ, ਕਿਹੜਾ ਏ ਮਸਕੀਨ ਦੇ ਪਿੱਛੇ ਵਾਹ ਵਾਹ ਸੱਚ ਦੇ ਪਿੱਛੇ ਕੋਈ ਦਿਸਦਾ, ਦੁਨੀਆ ਹੈ ਬੇਦੀਨ ਦੇ ਪਿੱਛੇ ਵਾਹ ਵਾਹ ਸੋਚ ਨਦੀਮ ਕਹਾਣੀ ਕੀ ਸੀ, ਪਾਟੇ ਗਲਵੇਂ ਸੀਣ ਦੇ ਪਿੱਛੇ। ਬਹੁਤ ਸ਼ੁਕਰੀਆ ਜੀ, ਗਜ਼ਲ ਸੁਣੀ ਕਿਹੋ ਜਿਹੀ ਲੱਗੀ ਸਾਨੂੰ ਜ਼ਰੂਰ ਦੱਸਿਆ ਜੀ, ਬਹੁਤ ਸ਼ੁਕਰੀਆ।